ਇਹ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਕੇਂਦਰ ਨੇ ਹੁਕਮ ਚਾੜਤਾ ਕਹਿੰਦੇ ਥਰਮਲ ਪਲਾਂਟਾਂ ਦੇ ਵਿੱਚ ਕੋਲਾ ਤਾਂ ਵਰਤੋ ਦੇਸੀ ਨਹੀਂ ਸਵਦੇਸ਼ੀ ਵੀ ਨਹੀਂ ਵਿਦੇਸ਼ੀ ਕੋਲਾ ਵਰਤੋ। ਹਾਲਾਂਕਿ ਕਈ ਵਾਰੀ ਆਪਾਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਸਵਦੇਸ਼ੀ ਚੀਜ਼ਾਂ ਉੱਤੇ ਬੜਾ ਜ਼ੋਰ ਦਿੰਦੇ ਆ ਜੀ। हाँ, मेक इन इंडिया, मेड इन इंडिया। ਹਾਂ ਆਪਦਾ ਮੈਂ ਅਫਸਰ ਕਿੰਨੀਆਂ बिल्कुल ठीक है ਚੀਜ਼ਾਂ ना। ਨੇ। ਤੇ ਪਰ ਹੁਣ ਇਹ ਜ਼ਬਰਦਸਤੀ ਦਬਾਅ ਬਣਾਇਆ ਜਾ ਰਿਹਾ ਥਰਮਲ ਪਲਾਂਟਾਂ ਦੇ ਉੱਤੇ ਕਿ ਤੁਸੀਂ ਵਿਦੇਸ਼ੀ ਕੋਲੇ ਦੀ ਮਦਾਦ ਵਧਾਓ, ਉਹਨੂੰ ਵੱਧ ਮਾਤਰਾ 'ਚ ਵਰਤੋ ਤੇ ਉਹਦਾ ਅਸਰ ਫਿਰ ਸੂਬਿਆਂ ਦੇ ਖਜ਼ਾਨੇ ਤੇ ਪੈਣਾ ਤੇ ਉਹਦੀ ਮਾਰ ਹੇਠ ਪੰਜਾਬ ਵੀ ਆ ਰਿਹਾ। ਤੁਸੀਂ ਵਿਰੋਧਾਭਾਸ ਦੇਖੋ ਕਿੰਨਾ ਹਾਂਜੀ ਕਿ ਕੋਲਾ ਵਿਭਾਗ ਕੇਂਦਰ ਦਾ ਕਹਿੰਦਾ ਕਿ ਮਾਨਸੂਨ ਬੀਤ ਗਿਆ ਤੇ ਹੁਣ ਕੋਲੇ ਦੀ ਕੋਈ ਕਮੀ ਨਹੀਂ, ਜਿੰਨਾ ਮਰਜ਼ੀ ਲਓ। ਠੀਕ ਹੈ ਜੀ। ਬਿਜਲੀ ਵਿਭਾਗ ਕਹਿੰਦਾ ਕੇਂਦਰ ਦੇ ਹਵਾਲਾ ਕਿ ਨਾ ਜੀ ਨਾ 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 ਨਾ, ਸਾਡੇ ਕੋਲ ਤਾਂ ਕੋਲੇ ਦੀ ਬਹੁਤ ਕਮੀ ਆ, ਆਪਾਂ ਨੂੰ ਤਾਂ ਵਿਦੇਸ਼ੀ ਕੋਲਾ ਵੱਧ ਵਰਤਣਾ ਪੈਣਾ। ਕੌਣ ਸੱਚ ਬੋਲ ਰਿਹਾ ਜੀ? ਇਹ ਕੇਂਦਰੀ ਕੋਲਾ ਵੇਚਣ ਦੇ ਲਈ ਜਾਂ ਵਿਦੇਸ਼ੀ ਕੋਲਾ ਵੇਚਣ ਦੇ ਲਈ ਬਿਜਲੀ ਵਿਭਾਗ ਦੱਸ ਰਿਹਾ ਕੋਲੇ ਦੀ ਸੱਚਾਈ, ਜਾਂ ਅਵਾਨੀ ਅਡਾਨੀ ਬੋਲ ਰਿਹਾ ਇਹਨਾਂ ਦੇ ਅੰਦਰੋਂ? ਪਿਛਲੇ ਦਿਨੀ ਇਹ ਕਾਫੀ ਮਸਲਾ ਸਾਹਮਣੇ ਆ ਗਿਆ ਸੀਗਾ ਕਿ ਪੋਰਟ ਰਾਹੀਂ ਜਿਹੜਾ ਕੋਲਾ ਭਾਰਤ ਉਤਰਦਾ ਹੈ ਉਹ ਰਸਤੇ 'ਚ ਸਮੁੰਦਰ ਦੇ ਅੰਦਰੇ ਕਈ ਗੁਣਾ ਮਹਿੰਗਾ ਹੋ ਜਾਂਦਾ। ਉੱਥੋਂ ਤੁਰ ਕੇ ਭਾਰਤੀ ਪੋਰਟ ਤੇ ਉਤਰਨ ਤੱਕ ਹੀ ਕਈ ਗੁਣਾ ਮਹਿੰਗਾ ਹੋ ਜਾਂਦਾ, ਕਿਉਂਕਿ ਅਵਾਨੀ ਅਡਾਨੀਆਂ ਦਾ ਕੋਲਾ ਹੁੰਦਾ। ਅਡਾਨੀ ਦਾ ਖਾਸ ਕਰਕੇ ਇਸ ਦੇ ਵਿੱਚ ਅਹਿਮ ਪਹਿਲੂ ਹੈ ਨਾ। ਸੋ ਉਸ ਕੋਲੇ ਦੇ ਹਵਾਲੇ ਨਾਲ ਵੀ ਸਵਾਲ ਉੱਠਿਆ ਸੀ ਤੇ ਅੱਜ ਉਹਦਾ ਕੱਚ ਸੱਚ ਸਾਹਮਣੇ ਆਉਣ ਲੱਗ ਗਿਆ। ਜੀ ਤੁਸੀਂ ਅਡਾਨੀਆਂ ਦਾ ਕੋਲਾ ਮੰਗਾ ਹੀ ਇਸੇ ਲਈ ਰਹੇ ਹੋ ਕਿ ਸਾਡੀਆਂ ਖਾਨਾਂ ਰੁਲਦੀਆਂ ਰੁਲ ਜਾਣ। ਸਾਡੇ ਮੁੱਖ ਮੰਤਰੀ ਸਾਹਿਬ ਗਏ ਸੀ ਝੰਡੀ ਦੇਣ, ਬੇਸ਼ੱਕ ਪਾੜਾ ਜੇ ਕਾਫੀ ਹੈਗਾ। ਹਾਂਜੀ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ 180 ਲੱਖ ਮਤਲਬ ਮੀਟ੍ਰਿਕ ਟਨ ਕੋਲਾ ਵਰਤਿਆ ਜਾਂਦਾ। 180 ਲੱਖ ਮੀਟ੍ਰਿਕ ਟਨ, ਜਿਹਦੇ ਵਿੱਚੋਂ ਆ ਝੋਨੇ ਵਾਲਾ ਜਦੋਂ ਸੀਜ਼ਨ ਆਉਂਦਾ, ਪੈਡੀ ਸੀਜ਼ਨ ਜਦੋਂ ਆਉਂਦਾ ਸਾਡਾ, ਤਾਂ ਉਸ ਸਮੇਂ ਹੀ 6 ਮਹੀਨਿਆਂ 'ਚ ਅਸੀਂ 110 ਲੱਖ ਮੀਟ੍ਰਿਕ ਟਨ ਕਰੀਬ ਕੋਲਾ ਵਰਤ ਰਹੇ ਹਾਂ। ਠੀਕ ਹੈ ਜੀ। ਜਦੋਂ ਕਿ ਬਾਕੀ 6 ਮਹੀਨਿਆਂ 'ਚ ਅਸੀਂ 70 ਲੱਖ ਮੀਟ੍ਰਿਕ ਟਨ ਕੋਲਾ ਵਰਤਦੇ ਹਾਂ। ਇਹ 6 ਮਹੀਨਿਆਂ 'ਚ ਸਾਡੀ ਬਿਜਲੀ ਦੀ ਖਪਤ ਵੱਧਦੀ ਇੱਕਦਮ। ਇੱਕ ਤਾਂ ਗਰਮੀ ਦਾ ਸੀਜ਼ਨ ਹੁੰਦਾ ਹੈ ਨਾ, ਉਹਦੇ ਨਾਲ ਬਾਕੀ ਸੈਕਟਰਾਂ ਦੇ ਵਿੱਚ ਵੀ ਮਤਲਬ ਕਿ ਬਿਜਲੀ ਦੀ ਖਪਤ ਵੱਧਦੀ ਹੈ ਤੇ ਉਧਰ ਖੇਤੀ 'ਚ ਵੀ ਮੋਟਰਾਂ ਚਲਾਉਣ ਦੀ ਸਾਨੂੰ ਲੋੜ ਹੁੰਦੀ ਹੈ, ਬਿਜਲੀ ਦੀ ਖਪਤ ਵੱਧਦੀ ਹੈ। ਸੋ ਇਸ ਲਈ ਥਰਮਲ ਪਲਾਂਟਾਂ 'ਚ ਫਿਰ ਕੋਲੇ ਦੀ ਲੋੜ ਵੱਧ ਜਾਂਦੀ ਹੈ। ਸੋ ਇਸ ਲਈ ਉਹ ਪੈੜੀ ਸੀਜ਼ਨ ਦੇ ਵਿੱਚ ਸਾਡਾ ਕੋਲਾ 110 ਲੱਖ ਮੀਟ੍ਰਿਕ ਟਨ ਤੱਕ ਜਾਂਦਾ, ਜਿਹੜਾ ਬਾਕੀ 6 ਮਹੀਨੇ 'ਚ 70 ਲੱਖ ਮੀਟ੍ਰਿਕ ਟਨ ਹੈ। ਸੋ 180 ਲੱਖ ਮੀਟ੍ਰਿਕ ਟਨ ਸਾਡੀ ਕੋਲੇ ਦੀ ਖਪਤ ਹੈ। ਹੁਣ ਇਹਦੇ ਵਿੱਚੋਂ ਪਹਿਲਾਂ ਹਦਾਇਤ ਕੀਤੀ ਕਿ ਜੋ ਮਰਜ਼ੀ ਹੋ ਜਾਵੇ ਜੀ, 4% ਵਿਦੇਸ਼ੀ ਕੋਲਾ ਚਾਹੀਦਾ ਹੀ ਚਾਹੀਦਾ। ਠੀਕ ਹੈ ਜੀ। ਪਹਿਲਾਂ ਤਾਂ ਸਾਡੇ ਉੱਤੇ 4% ਵਿਦੇਸ਼ੀ ਕੋਲੇ ਦੀ ਜ਼ਬਰਦਸਤੀ ਥੋਪਿਆ ਗਿਆ ਕਿ ਇੰਨਾ ਕੋਲਾ ਵਰਤਣਾ ਹੀ ਪੈਣਾ। ਤੇ ਹੁਣ ਇਹਦੀ ਮਦਾਦ ਵਧਾਤੀ ਕਿ ਘੱਟੋ ਘੱਟ 6% ਜ਼ਰੂਰ ਚਾਹੀਦਾ, ਜਿੰਨਾ ਵੱਧ ਲੈ ਸਕਦੇ ਹੋ ਲਓ। ਜੀ 6% ਦਾ ਮਤਲਬ ਪਤਾ ਵੀ ਪ੍ਰਵੀਨ ਜੀ ਕਿੰਨਾ? ਮੈਂ ਤਾਂ ਹੀ ਕਿਹਾ ਕਿ ਦੇਖਣ ਨੂੰ ਇਹ ਪਾੜਾ ਲੱਗਦਾ ਕਿ ਬਹੁਤ ਫਰਕ ਹੈ। 180 ਲੱਖ ਮੀਟ੍ਰਿਕ ਟਨ 'ਚ ਜੇ 6% ਇਹ ਵਰਤ ਲਿਆ ਕੀ ਹੁੰਦਾ? ਸ਼ੁਰੂਆਤ ਐਂ ਹੁੰਦੀ ਹੈ। ਜਿਹੜੇ 4 ਤੋਂ 6 ਆ ਗਏ, 6 ਤੋਂ 10 ਆਉਣਗੇ, 10 ਤੋਂ 20 ਆਉਣਗੇ। ਤੇ ਪਰ ਇਹ 6% ਇਹ ਪੰਜਾਬ ਨੂੰ 350 ਕਰੋੜ ਦਾ ਵਾਧੂ ਭਾਰ ਪੈਣਾ 2% ਵਧਣ ਵਾਲੇ। ਠੀਕ ਹੈ। ਜੇ 4% ਕੋਲੇ ਦੀ ਵਰਤੋਂ, ਵਿਦੇਸ਼ੀ ਕੋਲੇ ਦੀ ਵਰਤੋਂ ਨੂੰ ਵਧਾ ਕੇ ਹੁਣ ਸੂਬੇ ਲਈ ਮਜਬੂਰ ਹੋ ਕੇ ਸੂਬੇ ਦੇ ਥਰਮਲ ਪਲਾਂਟਾਂ 'ਚ 6% ਵੀ ਵਿਦੇਸ਼ੀ ਕੋਲਾ ਵਰਤਿਆ ਜਾਂਦਾ, ਤਾਂ 350 ਕਰੋੜ ਦਾ ਵਾਧੂ ਬੋਝ ਪੰਜਾਬ ਦੇ ਸਿਰ ਤੇ ਪੈਣ ਜਾ ਰਿਹਾ। ਕੇਂਦਰ ਦਊ ਪੱਲਿਓਂ ਪੈਸੇ, PMO ਹਾਊਸ ਦਊ ਪੱਲਿਓਂ ਪੈਸੇ, ਮੰਤਰੀ ਦਊਗੇ ਕੋਲੇ ਵਿਭਾਗ ਦਾ ਜਾਂ ਬਿਜਲੀ ਵਾਲੇ ਦਾ? ਕੌਣ ਦਊਗਾ ਪੰਜਾਬ ਦੇ ਹਵਾਲੇ ਨਾਲ? ਇਹ ਤੁਸੀਂ ਅਸੀਂ ਦਵਾਂਗੇ, ਇਹ ਪੰਜਾਬ ਦੇ ਲੋਕ ਦੇਣਗੇ। ਜੀ ਪੰਜਾਬ ਦੇ ਲੋਕਾਂ ਦਾ। ਸਾਡੇ ਮੁੱਖ ਮੰਤਰੀ ਸਾਹਿਬ ਝੰਡੀ ਦੇ ਕੇ ਆਏ ਸੀ ਆਪਣੇ ਕੋਲੇ ਦੀ ਖਾਨ ਨੂੰ, ਕਿੱਥੇ ਗਈ ਉਹ ਕੋਲੇ ਦੀ ਖਾਨ? ਕਹਿਣ ਸਟੈਂਡ ਲੈਣ ਕਿ ਅਸੀਂ ਆਪਣੇ ਦੇਸ਼ ਦਾ ਕੋਲਾ, ਬਿਲਕੁਲ ਮੋਦੀ ਜੀ ਨੂੰ ਪੁੱਛੋ ਕਿੱਥੇ ਆ ਮੇਕ ਇਨ ਮੇਡ ਇਨ ਇੰਡੀਆ? ਕਿੱਥੇ ਨੇ ਸਥਾਨਕ ਲੋਕਾਂ ਲਈ ਮੌਕੇ? ਅਡਾਨੀਆਂ ਦਾ ਕੋਲਾ ਵਿਦੇਸ਼ ਤੋਂ ਆਊਗਾ ਤਾਂ ਉਹ ਵਿਕੂਗਾ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਹੈ। ਪੰਜਾਬ ਨਾਲ ਇੱਕ ਹੋਰ ਧੋਖਾ ਇੱਕ ਤਰ੍ਹਾਂ ਨਾਲ, ਜਾਂ ਬਾਕੀ ਸੂਬਿਆਂ ਨਾਲ ਵੀ ਇਹ ਧੋਖਾ ਇੱਕ ਤਰ੍ਹਾਂ ਨਾਲ, ਕਿ 2% ਵਧਾ ਕੇ ਸਿੱਧਾ ਪੰਜਾਬ ਦੇ 350 ਕਰੋੜ ਰੋੜ ਕੇ ਲੈ ਜਾਣੇ ਆ। ਜਨਾਬ ਕਿਹਦੀ ਜੇਬ 'ਚ ਜਾਣੇ ਆ? ਦੱਸ ਦਵੇ ਕੇਂਦਰ। ਜੀ